ਤੋਂ ਵੱਡਿਆਂ ਦੀਆਂ ਗੱਲਾਂ ਔਰ ਉਹਦੇ ਵਿੱਚੋਂ ਸਾਨੂੰ ਪੁਰਾਣੇ ਵੇਲੇ ਦੀ ਜਿਹੜੀ ਤਾਰੀਖ ਮਿਲਦੀ ਹੈ ਉਹ ਕਿਧਰੋਂ ਹੋਰ ਨਹੀਂ ਮਿਲਦੀ। ਇੱਕ ਲੋਕ ਬਿਆਨੀਆਂ ਜਿਹੜੀਆਂ ਅਸੀਂ ਜਿਹੜੇ ਸਾਡੇ ਵੱਡੇ ਬਜ਼ੁਰਗ ਹਨ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਉਹ ਬਿਆਨੀਆਂ ਦਾ ਸਾਨੂੰ ਪਤਾ ਲੱਗਦਾ ਹੈ ਵੀ ਉਹ ਕਿਤਨਾ ਮਜ਼ਬੂਤ ਬਿਆਨੀ ਹੈ। ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਬਾਬਾ ਸ਼ਰੀਫ ਮਲਕਾਣਾ। ਅਸੀਂ ਮਿੰਚਰਾਬਾਦ ਦੇ ਨਾਲ ਬਸਤੀ ਹੈ ਖੈਰ ਸ਼ਾਹ, ਉੱਥੇ ਬੈਠੇ ਹਾਂ ਔਰ ਮੇਰੀ ਇਹ ਵੀ ਖੁਸ਼ਕਿਸਮਤੀ ਹੈ ਕਿ ਇਹ ਮੇਰੇ ਵਾਲਦ ਸਾਹਿਬ ਦੇ ਸਕੇ ਮਸੇਰ ਹੈ ਅਤੇ ਮੇਰੇ ਵਾਲਦ ਸਾਹਿਬ ਦੇ ਇੱਕ ਹਵਾਲਾ ਜਿਹੜਾ ਹੈ ਉਹ ਇਹਨਾਂ ਤੋਂ ਕੋਈ ਥੋੜ੍ਹੇ ਜਿਹੇ ਦੱਸਦੇ ਨੇ ਮੇਰੇ ਤੋਂ ਵੱਡੇ ਹੈ। ਅਤੇ ਬਾਬਾ ਸ਼ਰੀਫ ਤੋਂ ਅਸੀਂ ਪੁੱਛਣੇ ਆਏ ਵੀ ਲੋਟੀ ਦੇ ਵੇਲੇ ਇਹਨਾਂ ਦੀ ਉਮਰ ਕਿਤਨੇ ਸਾਲ ਹੈ? ਲੋਟੀ ਜਿਸ ਟਾਈਮ ਪਈ ਹੈ ਤੁਹਾਡੀ ਉਮਰ ਕਿੰਨੀ ਹੈ? ਤੈਨੂੰ ਦੱਸਾਂ ਹੈ ਤਾਂ ਝੂਠ ਵਾਲੀ ਗੱਲ। ਹਾਂ, ਮੇਰੀ ਅਟਕਲ ਨਾਲ ਮੈਂ 10 ਸਾਲ ਮਤਲਬ 10-11 ਸਾਲ ਤੁਹਾਡੀ ਉਮਰ ਹੈ ਜਿਸ ਟਾਈਮ ਲੋਟੀ। ਅੱਛਾ, ਲੋਟੀ ਵਾਲੇ ਕੋਈ ਐਸ ਜਿਹੜੀ ਆਪਾਂ ਜਿਹੜੀ ਜਗ੍ਹਾ 'ਤੇ ਬੈਠੇ ਹਾਂ ਇਹਦਾ ਦੱਸੋ ਵੀ ਇੱਥੇ ਕਿਹੜੇ ਕਿਹੜੇ ਲੋਕ ਵਸਦੇ ਆ? ਕੀ ਹੁੰਦਾ ਪੁਰਾਣੇ ਇੱਥੇ ਰਹਿਣ ਵਾਲੇ ਕਿਹੜੇ ਕਿਹੜੇ ਘਰ ਹੈ ਇੱਥੇ ਜੀ? ਪੱਤੀਦਾਰ ਆ 4 ਖੈਰ ਸ਼ਾਹ 9,500 ਦਾ ਰਕਬਾ, 9,500 ਕਿੱਲਾ। 9,500 ਠੀਕ ਹੈ। ਇੱਕ ਖੈਰ ਸ਼ਾਹ ਉਤਾਰ ਹੈ, ਇੱਕ ਖੈਰ ਸ਼ਾਹ ਆਏ ਖੈਰ ਸ਼ਾਹ ਉਤਾਰ ਹੈ ਇਹ ਨਾ ਅਲੱਗ ਸੋ ਉਸ ਤੋਂ ਪਰਾਂ ਅਸੀਂ ਕਰਕੇ ਸੀ ਹੈ ਉਹ ਪਹਿਲਾ ਖੈਰ ਸ਼ਾਹ ਉਤਾਰ ਹੈ, ਇਹ ਖੈਰ ਸ਼ਾਹ ਉਤਾਰ ਸਮਝਾ ਜੀ। 9,500 ਇੱਥੇ ਪਹਿਲੇ ਜਿਹੜੇ ਸਾਡੇ ਵਡਕੇ ਆਏ ਨਾ ਉਹ ਪੱਤੀਦਾਰ 4 ਆ, ਕੰਦੇ ਖਾਂ ਨਰੰਗੇ ਖਾਂ ਇਹ 2 ਬਿਰਾ। ਠੀਕ ਹੈ। ਵਲੀ ਖਾਂ ਤੇ ਮਾਰਾਮ ਖਾਂ ਉਹ 2 ਬਿਰਾ। ਠੀਕ ਹੈ। ਇਹ 4 ਬੰਦੇ 4 ਪਤੀਆਂ ਇਹ ਪਿੰਡ ਆ। ਮਾਰਾਮ ਖਾਂ ਚੱਕੋ ਕੇ ਜਿਹੜੇ ਨਹੀਂ ਜੀ ਨਹੀਂ ਹੋਰ ਹੈ ਸਾਡੀ ਮੈਂ ਆਜ ਬਿਆਨ ਆਦੀ ਬਿਰਾਦਰੀ ਉਹਨਾਂ ਦੀ ਨਹੀਂ ਮੈਂ ਜੀ ਜੀ। ਇਹ 4 ਪੱਤੀਦਾਰ ਆ। ਰਕਬੇ ਵੀ ਇਹਨਾਂ ਦੇ ਸਾਂਝੇ ਆਏ ਤੇ ਵਸਤੇ ਵੀ ਇਹ ਰਹੇ। ਜਿਹੜਾ ਨਾ ਕੰਦੇ ਖਾਂ ਉਹ ਬਰੋੜਾ ਸਾਡਾ। ਠੀਕ। ਇਹਨਾਂ ਤਰੋਂ ਬੰਦਿਆਂ ਤੋਂ ਬਿਨਾ ਉਹ ਬਰੋੜਾ ਜਿਹੜਾ ਕੁਝ ਕਰਦਾ ਉਹ ਕਰਦਾ, ਜਿਹਨੂੰ ਪ੍ਰਧਾਨ ਬੋਲਦੇ ਨੇ, ਵਡੇਰਾ ਬੋਲਦੇ ਨੇ ਜੀ, ਵੱਡਾ ਵਡੇਰਾ। ਉਹ ਇਹ ਕੰਮ ਇਵੇਂ ਚੱਲਾ ਰਿਹਾ ਸੰਨ 47 ਤੋਂ ਲੈ ਕੇ ਨਾ ਇਹ ਇਵੇਂ ਚੱਲਾ ਰਿਹਾ। ਕਿਸਾਨ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਤਾਂ 47 ਦੇ ਆਸੇ ਪਾਸੇ ਦਾ ਪਤਾ ਉਸ ਸੀ। ਇਹ ਇਵੇਂ ਕੰਮ ਚੱਲਾ ਰਿਹਾ। ਵਿਆਹ ਵੀ ਇਕੱਠੇ ਹੁੰਦੇ ਆ, ਪਿੰਡ ਹੁੰਦੇ ਆ। ਇਹ ਪਿੰਡ ਹੁਣ ਮੇਰਾ ਘਰ ਹੈ ਨਾ ਇਹ ਟੱਲੀਆਂ ਵਾਲੀ ਬਸਤੀ ਸੀ। ਟੱਲੀਆਂ ਵਾਲੀ ਬਸਤੀ ਦਾ ਮਤਲਬ ਇਹ ਮਾਤਮਾ ਬਣੀ ਬੰਨੀ ਸਾਡੇ ਰਿਹਾ ਹੈ। ਤੁਹਾਡੇ ਰਿਆਇਆ ਹੈ ਮਾਤਮ? ਮਾਤਮ ਸਾਡੇ ਰਿਹਾ। ਮਾਤਮ ਜੀ ਨੂੰ ਹਿੰਦੂ ਸੱਦੇ? ਹਿੰਦੂ ਸੱਦੇ। ਅੱਛਾ, ਕੀਤੀ ਜ਼ਮੀਨ ਉਹ ਬਾਂਦੇ ਹੈ? ਅਸੀਂ ਨਹੀਂ ਪਤਾ ਉਹ ਹੈ ਮਤਲਬ ਤੁਹਾਨੂੰ ਇਹ ਪਤਾ ਹੈ ਵੀ ਰਿਆਇਆ ਹੈ? ਰਿਆਇਆ ਹੈ ਸਾਡੇ। ਅੱਛਾ, ਉਹ ਜੀ ਬਾਂਦੇ ਆ ਰੇਜ ਹੋ ਜਾਂਦੇ ਆ ਉਸੇ खूब बिरले बन गया ये रेज हो जाता है तो असं बड़े बड़े बंदे होंगे कहने तो खुआ या क्यारे रड़ू आदा गुजारा करते। ठीक है। जिथे भूमि सांझियां होंदियां नहीं वंडियां होंदियां एक मुंशी होंदा साडा डेरियां तोलण वाला बाहर होंदा 100 गद्दू होंदा। ठीक है। वो मुंशी मेरी तेरी डेरी तोली है तो मेरे कंधे खां मैंने गल सिखाई होंदे इतने दाने आ इवें डेरियों तोलते जांदा हिसाब करता जांदा कागज ते लिख के देता जांदा जो इतने दे गए आंदे इतने दे गए वो मुड़बे ते हिसाब वादा घाटा डेरियों तोल जांदे पूरा कर। अच्छा बाबा शरीफ ये दसो भी जेड़े है उस वेले दे मातम दे इत्थे किते क घर है? कोई नां नूं याद आंदा? ना जी मैं नहीं याद आंदा। किते क घर है इत्थे उन्हां दे? एवें झूठ मारना 50 घर। 50 घर तो मुड़ काफी इत्थे तरंदे है। काफी। अच्छा, ये तू नाल परा खड़ा बहादुर खड़ा। ठीक है। जेड़े इत्थे काश भट्ठा ना दे हां परा जोधे के वाले दे लांदे वाले पास जो हां वो बहादुर खड़ा सजिंदा वो पिंड भी महात्मा। ठीक है। वो बहादुर खेड़ा जे है कि वो मुक गया बस? पिंड बना खड़ा मातम दा दब गए। मातम दब गए। वो मातम दब गए सन 47 माजर आ गए जुटे। ठीक है। ये कित्थों आया है जेड़े माजर आया है? ये उतार दे। उतार केड़े जिले दे? ये अबोर भी आया है? बीकानेर भी? अच्छा, ठीक है। ये उठो आ एक तो जोधे का चक भी है गंगानगर दे विच है,
ਇਹ ਉੱਥੋਂ ਦੇ ਆਇਆ ਕਿਦੋਂ ਤੋਂ ਹੋਰ ਦਿਨ ਕਿ ਉੱਤਾ ਨਹੀਂ ਪਤਾ? ਇਹ ਤਾਂ ਪਤਾ ਨਹੀਂ। ਠੀਕ ਹੈ। ਆਏ ਉਦੋਂ ਹਿੰਦੁਸਤਾਨ ਚ ਹੂੰ ਜਿਹੜਾ ਰਕਬਾ ਯੋਧਿਆਂ ਕੋਲ ਹੁਣ ਹੈ ਨਾ, ਯੋਧਿਆਂ ਦੇ ਵੇ ਮੌਜ਼ੇ ਚ, ਠੀਕ ਹੈ। ਇਹ ਸਾਰਾ ਗਣਾ ਹਿੰਦੂ ਰਕਬਾ। ਇਹ ਸਾਰਾ ਉਹਨਾਂ ਹਿੰਦੂਆਂ ਦਾ ਹੈ। ਉਰੀਆ ਕਿਰਾੜੇ ਕਾ ਠੀਕ ਹੈ। ਉਹਦੇ ਵਿਚਾਲੇ ਵਸਤੀ ਯੋਧੇ ਕੀ ਵੱਡੀ ਵਸਤੀ ਯੋਧੇ, ਹੂੰ ਉੱਥੋਂ ਦਾ ਘਰ ਆ। ਹੂੰ ਇਹ ਸਾਰਾ ਗਣਾ ਰਕਬਾ ਉਹਨੂੰ। ਠੀਕ ਹੈ। ਜਿਹੜੇ ਮਾਦਰ ਸਾਡੇ ਕੋਲ ਯੋਧੇ ਕੇ ਆਏ ਉਹ ਸਾਰਾ ਰਕਬਾ ਉਹਨਾਂ ਮਾਰ ਉਹ ਉਹਨਾਂ ਨੂੰ ਅਲਾਟ ਹੋ ਗਿਆ। ਉਹਨਾਂ ਨੂੰ ਅਲਾਟ। ਅਲਾਟ ਹੋ ਗਿਆ। ਹੂੰ ਕੋਈ ਰਕਬਾ ਉਹਨਾਂ ਦਾ ਮਰੀਜ਼ ਕੁੱਟੀ ਵੀ ਗਿਆ, ਉਹ ਉਹਨਾਂ ਨੂੰ ਲੱਭਾ ਢੀਜਾ ਨਹੀਂ। ਠੀਕ ਹੈ। ਉਹਦਾ ਨਹੀਂ। ਸਾਡੇ ਖੈਰ ਸ਼ਾਹ ਹਿੰਦੂ ਰਕਬਾ ਕੋਈ ਨਹੀਂ। ਠੀਕ ਹੈ। ਸਾਡੇ 9000 ਦਾ ਇਹਦੇ ਚ ਕੋਈ ਨਹੀਂ ਆ ਬੰਦਾ। ਕੋਈ ਹਿੰਦੂ ਰਕਬਾ ਨਹੀਂ ਹੈ ਇੱਥੇ। ਇੱਥੇ ਪਰ ਮੰਨਦੇ ਨਾ ਇੱਥੇ ਖੂਆ ਤੇ ਉਹ ਵੀ ਵੱਟੂਆ ਕਾਲੂ ਕੇ ਆ ਬੁੱਢੀ ਦੇ ਉੱਤੇ ਨਹੀਂ ਗਿਆ ਇੱਥੇ ਨੇੜੇ। ਅੱਛਾ ਨੇੜੇ ਹੀ। 3 ਕਿੱਲੇ ਠੀਕ ਹੈ। ਜਿਹੜੇ ਛੜਕ ਆਏ ਨੇ ਛੜਕ ਉਹ ਹਿੰਦੂ ਰਕਬਾ ਆਈਆਂ ਉਹ ਕਾਲੂ ਕੇ ਦਾ। ਠੀਕ ਹੈ। ਉਹਨਾਂ ਕਿਸੇ ਵਜ੍ਹਾ ਨਾਲ ਜਾਂ ਜਿਵੇਂ ਕਿਰਾੜਾ ਨੂੰ ਵੇਚਿਆ ਜਾਂ 12-13 ਕਿੱਲੇ ਹੋਵੇ, ਠੀਕ ਹੈ। ਉਹ ਕਿਰਾੜਾ ਨੇ ਉਹ ਕਾਲੂ ਕੇ ਵੇਚਿਆ ਤੇ ਕਿਰਾੜਾ ਲੈ ਲਿਆ। ਉਹ ਹਿੰਦੂ ਰਕਬਾ 13-14 ਕਿੱਲੇ ਬਸ। ਹੂੰ ਸਾਡੇ ਕੋਲ ਕੋਈ ਹਿੰਦੂ ਰਕਬਾ ਨਹੀਂ। ਤੇ ਇਹ ਉਸ ਵੇਲੇ ਤੁਹਾਨੂੰ ਤਾਂ ਯਾਦ ਹੈ, 10-12 ਸਾਲ ਦੇ ਬਾਲ ਨੂੰ ਯਾਦ ਹੁੰਦਾ ਹੈ, ਇਹ ਸਾਰੇ ਜਿਹੜੇ ਲੋਕੀ ਹੁੰਦੇ ਆ, ਕਿਰਾੜ ਹੈ, ਇਹ ਹੈ, ਜੀ ਇਹ ਇੱਕ ਦੂਜੇ ਦੇ ਵਿਵਾਹਾਂ ਤੇ ਆਉਂਦੇ ਆ, ਖੁਸ਼ੀਆਂ ਗਮੀਆਂ ਤੇ ਆਉਂਦੇ ਆ। ਸਾਰਾ ਕੁਛ ਕਰਦੇ ਆ। ਕਿਵੇਂ ਆਉਂਦੇ ਆ ਵੀ ਉਹ ਕੀ ਹੁੰਦਾ? ਮੈਂ ਹੁਣ ਮੁਸਲਮਾਨ ਹਾਂ, ਹੂੰ ਹਿੰਦੂ ਮੈਨੂੰ ਗੱਡ ਦਿੱਤੀ ਮੈਂ ਜਾਂਦਾ ਅੱਛਾ ਸ਼ਾਦੀ ਦੀ ਗੱਡ ਗਲਦੇ ਆ। ਗੱਡ ਗਈ ਠੀਕ ਹੈ। ਗੱਡ ਗੱਲੀ ਸਾਡਾ ਮੈਂ ਜਿੱਥੇ ਨਾਲ ਮੇਰੇ ਬੰਦੇ ਹੁਸੈਨ ਹੂੰ ਉਹਨਾਂ ਦਾ ਖਾਣਾ ਸਾਡਾ ਮੁਸਲਮਾਨ ਪਕਾ। ਠੀਕ ਹੈ। ਸਾਡੀ ਮੰਜੀਆਂ ਵੱਖਰੀਆਂ, ਹੂੰ ਭਾਂਡੇ ਸਾਡੇ ਮੁਸਲਮਾਨਾਂ ਦੇ ਉਹ ਲੈਂਦੇ ਆਏ ਹੂੰ ਤੇ ਮੁਸਲਮਾਨਾਂ ਜੋ ਖਾਣਾ ਸਾਨੂੰ ਪਕਾਉਣਾ ਤੇ ਮੁਸਲਮਾਨਾਂ ਹੀ ਖਵਾਉਣਾ। ਠੀਕ। ਐਂ ਤੇ ਜਿਸ ਵੇਲੇ ਕੋਈ ਮਰਗ ਹੋ ਜਾਂਦੀ ਹੈ, ਫੌਤ ਹੋ ਜਾਂਦਾ, ਉਸ ਵੇਲੇ ਕਿਵੇਂ ਕਰਦੇ? ਉਸ ਵੇਲੇ ਵੀ ਸਾਰੇ ਜਾ ਤੇ ਗੱਲ ਦੀ ਗੱਲ ਕਰਦੇ ਆ। ਉਹ ਦੁਆ ਤੇ ਮੰਗਦੇ ਨੇ ਉਹ ਤਾਂ ਹਿੰਦੂ, ਹਾਂ ਜ਼ਰੀ ਗੱਲ, ਉਹ ਤਾਂ ਆਦੇ ਮਜ਼ਮਾਂ ਦੇ ਸਾਥ। ਉਹ ਆਦੇ ਮਜ਼ਮਾਂ ਤੇ ਉਹ ਜਾਂਦੇ ਹੁੰਦੇ ਸਾਡੇ ਤੇ, ਉਹ ਵੀ ਹੁੰਦੇ ਜਾਂਦੇ ਆ, ਅਸੀਂ ਵੀ ਜਾਂਦੇ ਆ। ਅਫਸੋਸ ਕਰਦੇ ਆ। ਅਫਸੋਸ ਕਰਦੇ ਦੁਆ ਉਹ ਨਹੀਂ। ਹੂੰ ਇਵੇਂ ਇਹ ਕੰਮ ਚੱਲਾ ਰਿਹਾ ਸਾਡਾ ਹੂੰ ਸਾਰੀ ਉਮਰ। ਇਹਦੀ ਜੇ ਲੋਟੀ ਪਈ ਹੈ ਨਾ, ਲੋਟੀ ਦਾ ਕਿਵੇਂ ਪਤਾ ਲੱਗਾ ਵੀ ਲੋਟੀ ਹੁਣ ਪਾਉਂਦੀ ਪਈ? ਕਹਿ ਦੱਸ। ਇੱਥੇ ਆਪਣੇ ਲੋਕਾਂ ਨੂੰ ਕਿੰਨੇ ਆਖਾ ਵੀ ਤੁਸੀਂ ਨਿਕਲ ਜਾਓ ਤੇ ਇਹ ਮਤਲਬ ਕਿਰਾੜ ਇੱਥੋਂ ਨਿਕਲ ਜਾਸਣ ਜਾਂ ਫਲਾਣਾ ਨਿਕਲ ਜਾਸੀ, ਇਹ ਮੁੜ ਕਿਵੇਂ ਪਤਾ ਲੱਗਾ? ਇਹ ਜੇ ਇੱਕ ਵਾਰੀ ਉਹ ਜਿੱਥੇ ਅਖੀਰ ਤੇ ਮੈਂ ਗੱਲ ਮੁਕਾਵਣੀ ਆਈ ਨਾ, ਉੱਥੋਂ ਇਹ ਪਤਾ ਲੱਗਦਾ। ਠੀਕ ਹੈ। ਉਹ ਜਿਸ ਵੇਲੇ ਉੱਥੇ ਗਏ ਨਾ ਹਾਂ। ਪਹਾੜ ਤੇ, ਹੂੰ ਉਹ ਜ਼ਮਲੀ ਖਾਨ ਬੈਠਾ ਹੋਇਆ ਹੈ, तो ਉਹਨੂੰ ਪਤਾ ਲੱਗ ਗਿਆ ਕਿ ਆਸ਼ਕ ਹੋਇਆ। ਠੀਕ ਹੈ। ਉਸ ਆਖਾ ਬੇਟਾ ਤੇਰੇ ਅੱਬੇ ਦਾ ਜਨਾਜ਼ਾ ਹੂੰ ਬਗਦਾਦ ਕਿਲੇ ਦਿੱਲੀ ਕਿਲੇ, ਬਿਲਕੁਲ ਤੁਹਾਨੂੰ ਪਤਾ ਉਸ ਪੜ੍ਹੇ ਲਿਖੇ ਹੋਏ। ਜੀ ਜੀ। ਉਸ ਆਖਾ ਉਹਨੂੰ ਨਵਾਂ ਤੇ ਪਏ ਹੂੰ, ਤੇ ਮੇਰਾ ਦੇ ਲਈ ਬਵੇਂ ਆਪਾਂ ਦਾ ਜਨਾਜ਼ਾ ਪੜ੍ਹ ਜ਼ਮਲੀ ਖਾਨ। ਬਿਲਕੁਲ ਸਹੀ। ਉਸ ਆਖਾ ਬਾਬਾ ਜੀ ਸਫਰ ਬੜਾ। ਉਸ ਆਖਾ ਬੇਟਾ ਕੋਈ ਨਹੀਂ ਆਪਾਂ ਹੁਣੇ ਆ ਜਾਏ। ਹੂੰ ਉਸ ਆਖਾ ਠੀਕ ਠਾਕ। ਉੱਪਰ ਉੱਠੀ ਖਲੋਰੀ ਪੱਥਰ ਦੇ ਉੱਤੇ ਪਹਾੜ ਦੇ। ਉਸ ਆਖਾ ਬੇਟਾ ਮੇਰੀ ਅੱਬਾ ਹੀ ਪਕੜ ਲੈ, ਮੇਰੇ ਪੈਰਾਂ ਦੇ ਪੈਰ ਰੱਖ ਲੈ, ਹੂੰ ਅੱਖੀ ਨੂੰ ਉੱਠ ਲੈ, ਅੱਖੀ ਮੇਰੀ ਇਜਾਜ਼ਤ ਬਗੈਰ ਤੋਂ ਅੱਖੀ ਨਹੀਂ ਪਕੜ। ਹੂੰ ਉਸ ਪੈਰ ਚਾਹ ਦੁਆ ਕਦਮ ਦੀ ਛੋੜਨ ਦੇ ਪਾਸ ਅੱਲਾ ਹੂੰ नवीज गया, दफनीज गया, जनाजा हो गया, सारा कुछ हो गया। उस मोड़ों में उनको लैंदा उसने जमली खां पूछा, हाँ जी। उस आखा जी मैं पाकिस्तान आज़ाद करा मना। हूँ आखा बेटा ये तो बड़ा लंबा काम है, किमें अपन तो मुल्तान जाना पड़े। चलो जी वो सारे नाल चमेड़ लिया जमली खां। वो दो कदम चाहे तो बाबर मुल्तान आ मुल्तान आया है। वो अरबी बोलते आए, मुल्तान वाले होर बोलते आ जिवें आपो आदि बोल। जी जी। उन्होंने तो ये पता ना लगे जो कियां उत्थे उन्हें एक मौलवी अरबी पढ़ा हुआ उनके कोल लगे यार कियां आने सन समझ नहीं लिख पाई। उस हाँ भाई कियां आते हैं की पुछते हैं, उन्हें आखा पुछते हैं मम्मा ने इनका समझावी। उस आखा मेरा प्यो आंदा मतलब है उद्योग देखा को चको क्या उत्थे गए कब्रिस्तान भी हा। वो जमली खां उत्थे खड़ो ते कब्रिस्तान बड़ा पुराना खंडर कबर खड़ी हो गया, हाथ लाया इसलिए लगे सको कि अल्लाह के बंदे अल्लाह के हुक्म ना बाहर कबर पाटी उस बंदा। उस आखा हाँ जी
उसका यारा पाकिस्तान आज़ाद करा हम्म उसका कभी ठीक है उस उत्थे खड़ोते मुल्तान तकरीर की अद्धा एक मुल्तान मुसलमान उतो चला लाहौर उतो तकरीर की है अद्धा एक मुसलमान या चंगेरा या थोड़ा हो गया हर से दिल्ली आए ना उतो तकरीर करता पिया उस त्रिया दियाँ चाल चाल पई उन्हें लकीर मार दी जड़ा उत्थों हिंदुस्तान का वर्कर बड़ा उस आखा जी आ हद है इधे हिंदू इधे मुसलमान बिल्कुल सही पूरे दाड़े उतरे की एवं तकरीर की मुड़े हुए उन्हें हद दसी त्रिए ध्याड़े मियाँ जी अल्लाह का हुक्म होया खड़ा पूरे पूरे अगले बंदे और बजन लग पे अगले ओदे बजन लग पे हर कोई पता ये पता तो यही लगता है इतों सानू बाडोर नाल है पता ही कि नहीं जी जी नाल है बई। नाल है उत्थे गल जी उस सानू पता लग जाए जे इतों दी उन्हें पता सानू यही पता लगा गाफ लियावां लग ਇਹ ਮੁੜ ਉਹਨਾਂ ਦੀ ਤਿਆਰੀ ਹੋਣ ਲੱਗ ਪਈ ਜਿਹੜੇ ਇੱਥੇ ਕਿਰਾੜ ਰਹਿੰਦੇ ਆ जी हाँ ਤੇ ਇੱਥੋਂ ਦੇ ਜਿਹੜੇ ਲੋਕ ਆ जी ਉਹਨਾਂ ਨੂੰ ਮੁੜ ਕੋਈ ਜਿਸ ਵੇਲੇ ਵੀ ਹੁਣ ਆਪਣੇ ਆਂਢੀ ਗਵਾਂਢੀ ਜਾਂਦੇ ਪਏ जी ਉਹ ਕੋਈ ਅਫਸੋਸ ਕੋਈ ਉਹ ਸਾਰਾ ਆਖਿਰ ਬੰਨੇ ਸਵਾਂਦੀ ਹੁੰਦਾ ਜਿਹੜੇ ਉਦੋਂ ਮੁਸਲਮਾਨ ਆਂਦੇ ਆ ਉਹਨਾਂ ਦਾ ਅਸੀਂ ਬੜਾ ਪ੍ਰੋਗਰਾਮ ਤੇ ਜਾਣ ਕਰਦੇ ਹਾਂ ਠੀਕ ਰੋਟੀਆਂ ਵੀ ਦਿੰਦੇ ਆ ਸੇ ਦਾਣਾ ਫੱਕਾ ਵੀ ਦਿੰਦੇ ਆ ਸੇ ਜਿੱਥੇ ਉਹਨਾਂ ਦਾ ਗੱਡਾ ਜਾਂ ਉੱਠ ਪਾਖੜ ਪਾਉਂਦਾ ਉਹ ਵੀ ਅਸੀਂ ਉਹਨਾਂ ਦੀ ਇਮਦਾਦ ਕਰਦੇ ਆ ਠੀਕ ਸਮਝ ਆ ਮੁੜੋ ਨਾ ਜਾਣਾ ਤਾਂ ਉੱਥੇ ਜਿੱਥੇ ਜਿੱਥੇ ਹਿੰਦੂ ਰਕਬੇ ਆ ਜ਼ਰੀ ਗੱਲ ਹੈ ਜਿਹੜੇ ਛੱਡ ਤੇ ਆਏ ਉੱਥੇ ਉਹਨਾਂ ਨੂੰ ਜਾਓ। ਉਹ ਉੱਥੇ ਆ ਸਮਝ ਆ ਸਾਡੀ ਇੱਕ ਬਿਆਦਰੀ ਆ ਜੀ ਇੱਕ ਖੂਹਾਂ ਦਾ ਚੱਕ ਹੈ ਉਹ ਵੀ ਹਿੰਦੁਸਤਾਨ ਹੈ ਉੱਥੋਂ ਦੀ ਸਾਰੀ ਸਾਡੀ ਮਲਕਾਨ ਜਿਹੜੀ ਆਈ ਨਾ ਉਹ ਸਾਡੇ ਕੋਲ ਆ ਗਈ ਇਹ ਅੱਜ ਵੀ ਹੈਣ ਠੀਕ ਉਹ ਆਪ ਤਾਂ ਮਾਰ ਖਾਪ ਗਏ ਉਹਨਾਂ ਦੀ ਔਲਾਦਾਂ ਗੋਸ ਔਲਾਦਾਂ ਹੈ ਸਮਝ ਆ ਬੜੀ ਅਸਾਂ ਉਹਨਾਂ ਦੀ ਇਮਦਾਦ ਕੀਤੀ ਹੈ ਜਿੱਥੇ ਜੋ ਗਿਆ ਸੇ ਉਹਨਾਂ ਦੇ ਤੁਹਾਡਾ ਕੋਈ ਵੱਡਕਾ ਹੈ ਤਾਂ ਉਹ ਈਸਾਈ ਮਾਰ ਗਿਆ ਜੀ ਜੀ ਫੌਤ ਉਹ ਸਾਰੇ ਮਾਰ ਗਏ ਉਹਨਾਂ ਨੂੰ ਸਾਰਾ ਪਤਾ ਹਾਂ ਅੰਮਾ ਸੱਜਣ ਮਾਰ ਗਏ ਅਸਾਂ ਸਾਰਾ ਕੁਛ ਕੀਤਾ ਉਹਨਾਂ ਨੂੰ ਲਾਟਾਂ ਵੀ ਘਟਾ ਦਿੱਤੀਆਂ ਸਾਰਾ ਕੁਛ ਕੀਤਾ ਅਮੀ ਜਮੀ ਹਰ ਕੋਈ ਉਹਨੂੰ ਵਸਦਾ ਬੈਠਾ ਜਿਸ ਵੇਲੇ ਇੱਥੋਂ ਨਿਕਲੇ ਸਾਡੀ ਬਸਤੀ ਵਾਲੇ ਮਾਤਾ ਜਿੱਥੇ ਮੈਂ ਬੈਠਾ ਉਹ ਅਸੀਂ ਘਰ ਤੇ ਰਾਹ ਖਲਾ ਨੂਰ ਹਜ਼ੂਰ ਦਾ ਵੇਲਾ ਲਾਲਾ ਲਾਲਾ ਜਿਸ ਵੇਲੇ ਹੋਈ ਤਾਂ ਅਸੀਂ ਚੱਲ ਪੈਸੇ ਨਿੱਕੇ ਵੱਡੇ ਡੋਰ ਡਿੱਕੀ ਹੁੰਦੇ ਆ ਰਾਤਾਂ ਚ ਗੁੱਜੇ ਪਾਇਆ ਛੋਦਿਆਂ ਦੇ ਤਰੀਵੇਂ ਬੰਦੇ ਰੁੰਨੀ ਜਾਂਦੇ ਰੇਸ਼ਾਂ ਲੱਗ ਜਾਂਦੇ ਤਾਂ ਵਾਗੇ ਬਾਰਡਰ ਉਹਨਾਂ ਪਾਸ ਕਰਨਾ ਇਹ ਨਾ ਹਿੰਦੂਆਂ ਅਬੂ ਦਰਿਆ ਡੋਏ ਦਰਿਆ ਪਾਸ ਕਰਨ ਲੱਗੇ ਨਾ ਤਾਂ ਇੱਥੇ ਮੌਜਾ ਬੱਚਿਆਂ ਵਾਲੇ ਜਾ ਸਾਰੇ ਤੁਸੀਂ ਬੰਦੇ ਜਾਣਦੇ ਜੀ ਉਹਨਾਂ ਮਾਤਮ ਬੜੇ ਬੱਚਿਆਂ ਵਾਲਿਆਂ ਨੇ ਮਾਰੇ ਮਾਤਮ ਬੜੇ ਮਾਰੇ ਇਹ ਮਨ ਪਰ ਦਰਿਆ ਟੱਪਦੇ ਆ ਜੀ ਦਰਿਆ ਟੱਪ ਤੇ ਜਾਣਾ ਪਾਕ ਪਤਨ ਨੂੰ ਨਾ ਜਾਣਾ ਅੱਛਾ ਠੀਕ ਹੈ ਇੱਕ ਮੇਰੇ ਵਾਲਿਦ ਸਾਹਿਬ ਦਾ ਰਿਆਇਆ ਕੁਛ ਨਾਮ ਮੈਨੂੰ ਉਹਨਾਂ ਨੂੰ ਦਰਿਆ ਸੱਟਾਂ ਨੇ ਸੱਟਾਂ ਉਹਨਾਂ ਨੂੰ ਬੜੀਆਂ ਆਈਆਂ ਹੋਈਆਂ ਠੀਕ ਹੈ ਇੱਥੋਂ ਮੈਨੂੰ ਤਕਲੀਫ ਹੋ ਜਾਂਦੀ ਹੈ ਗੱਲ ਵੀ ਕਰਾਂ ਉਹਨਾਂ ਦੇ ਕੋਲ ਨਿੱਕਾ ਜਿਹਾ ਇੱਕ ਬੱਚਾ ਵੀ ਆ ਇਸ ਬਾਡਾ ਦਰਿਆ ਚ ਉਹਨਾਂ ਨੂੰ ਸੱਟੋ ਨੇ ਨਾ ਮਾਰ ਕੋਟ ਤੇ ਅੱਲਾ ਦੀਆਂ ਹਿਕਮਤਾਂ ਉਹ ਅੱਲਾ ਹੀ ਜਾਣਦਾ ਉਹ ਮਾਈ ਬਾਲ ਨੂੰ ਕਾਬੂ ਕਰ ਲਿਆ ਤੇ ਲੁੱਟ ਇੱਕ ਸਾਡੀ ਚਰਲਾਂ ਵਾਲੀ ਭੈਣੀ ਨਹੀਂ ਠਾੜ ਦਰਿਆ ਦੀ ਮਣ ਤਕਦੀਰ ਮੈਨੂੰ ਗੇੜਾ ਦਿੱਤਾ ਵਿੱਚ ਆ ਖੰਮ ਦੇ ਵਿੱਚ ਕਾਂ ਉਹਨਾਂ ਕਾਂ ਨੂੰ ਹੱਥ ਗਾਤ ਲੈ ਕੇ ਰੋਡ ਰੱਕੇ ਤੇ ਮਾਰ ਨੂੰ ਕੁੱਟੀ ਚੱਲ ਇੱਥੇ ਗੋੜੇ ਸਦਨਿਆ ਉੱਥੇ ਰਾਤੀ ਆਵਾਜ਼ ਤੇ ਠੀਕ ਹੈ ਰੇਲ ਬੱਚਾ ਵੀ ਨਾ ਬੰਦੇ ਆਪਣੇ ਨਾਲ ਨਾ ਗਏ ਵੀ ਇਹਨਾਂ ਨੂੰ ਕੰਗਾ ਛੱਡ ਆਈਏ ਨਾ ਜੀ ਨਾ ਮਾਰਨ ਵਾਲੇ ਸਾਰੇ ਬੰਦੇ ਸਾਰੇ ਮਾਰਨ ਵਾਲੇ ਛੱਡਣ ਵਾਲਾ ਕੋਈ ਨਹੀਂ ਸਰਦਾਰ ਹੈ ਉਸਮਾਨ ਖਾਂ ਹੈ ਉਹ ਵੀ ਵੱਡਾ ਬੰਦਾ ਉਹਨਾਂ ਦੀ ਵਲੀ ਤੇ ਮਹਾਰਾਮ ਦੀ ਔਲਾਦ ਹੈ ਉਹ ਵੱਡੇ ਬਾਂਗੇ ਉੱਠੀ ਜਾ ਦਿਖਦੀ ਠਾੜ ਜਾਇਆ ਕੋਲ ਜਾਂਦਾ ਉਹ ਰਾਹ ਦਿਖਦੀ ਜ਼ਰੂਰ ਉਹ ਛੋੜੀ ਕੇ ਰੋਕ ਠੀਕ ਇਹ ਛੂ ਨਾ ਹਾਂ तो माइयों ने मुंह उठा के फूल चमका दिया और केड़ा खा होया अच्छा कोई मेरे बराबर तो नहीं उत्ते लगा गया और सबके लाने सूदा
ਉਸ ਆਖ ਸਰਦਾਰ ਮੇਰਾ ਉਸ ਆਖ ਸਰਦਾਰ ਉਸਮਾਨ ਖਾਨ ਤੇ ਸਾਡਾ ਵਿਹੜਾ ਇੱਕੋ ਆ। ਉਸ ਲਈ ਨਹੀਂ ਆ ਜਿਵੇਂ ਹੁਣ ਇੱਕ ਇੱਕ ਘਰੇ ਦੋ ਦੋ ਤਰਾ ਤਰਾ ਨਲਕੇ ਲੱਗੇ ਖੜੇ ਜੀ ਉਸ ਘਰੋਂ ਖੜੋ ਸੱਦ ਮਾਰਾ ਮੇਰੇ ਪਿਓ ਨੂੰ ਆ ਗੁਲਾਮ ਅੰਮਾ ਦਾ ਸਖ ਕੀ ਉਸਮਾਨ ਆ ਉਹ ਸਾਖਾ ਤੇ ਲਿਆਈ ਆਈ ਖੜੀ ਲਿਆਇਆ ਖਾ ਮਲਮਾ ਪੱਟੀਆਂ ਕਰਾ ਲੈ ਫੱਟੇ ਹੋਏ ਨਹੀਂ ਸਾਰੇ ਡਾਕਟਰ ਕੋਈ ਨਹੀਂ ਆ ਨਾਈਆ ਸਾਡਾ ਯੂਸਫ ਹੁੰਦੇ ਨਾਮ ਉਹਨੂੰ ਬਾਬੇ ਸੱਦਾ ਉਹਨਾਂ ਦੀਆਂ ਮਲਮਾ ਪੱਟੀਆਂ ਕਰਾਈਆਂ ਕਰਾ ਤੇ ਮਲਮਾ ਪੱਟੀਆਂ ਜੋ ਠੀਕ ਠਾਕ ਹੋ ਗਏ ਉਹ ਨੀਆਂ ਲਈ ਗਿਆ ਤੇ ਦੁਨੀਆ ਵਾਲਾ ਵੇਖ ਸੁਣਾ ਜੀ ਵੇਖ ਫਜ਼ੀਲ ਹੋਰਾਂ ਦਾ ਪਿਓ ਆ ਤੇਰੇ ਪਿਓ ਦੇ ਉਹਦੇ ਘਰਾਂ ਤੋਂ ਉਹ ਮੈਂ ਨਾਮ ਭੁੱਲ ਗਿਆ ਫਜ਼ੀਲ ਦੇ ਪਿਓ ਦਾ ਕੀ ਨਾਮ ਹੈ ਅਸਕਰ ਮੀਆਂ ਅਸਗਰ ਹਾਂ ਉਹਨੇ ਬੜੀ ਸਪੋਰਟ ਕੀਤੀ ਉੱਥੋਂ ਲਈ ਗਿਆ ਉਹ ਇੱਕ ਚੱਕ ਸਾਡਾ ਬਾਗਸਰ ਸਦੀਂਦਾ ਜੀ ਹਾਂ ਹੁਣ ਅੱਧਾ ਹਿੰਦੁਸਤਾਨ ਹੈ ਅੱਧਾ ਪਾਕਿਸਤਾਨ ਹੈ ਅੱਛਾ ਉਹ ਬਾਗਸਰ ਹੈ ਜਿਹੜਾ ਦੱਸਦੇ ਨੇ ਬਿਰਦਾ ਹਿੰਦੁਸਤਾਨ ਦਾ ਪਾਕਿਸਤਾਨ ਹੈ ਚਲੋ ਆ ਵੀ ਪਤਾ ਲੱਗਾ ਉਹ ਮੈਨੂੰ ਦੱਸਾ ਇੱਕ ਬੰਦੇ ਨੇ ਜੀ ਵੀ ਇੱਕ ਪਿੰਡ ਅਜਿਹਾ ਵੀ ਹੈ ਵੀ ਅਜੇ ਵੀ ਅੱਧਾ ਉਹ ਪਾਕਿਸਤਾਨ ਦੇ ਵਿੱਚ ਤੇ ਅੱਧਾ ਇੰਡੀਆ ਦੇ ਵਿੱਚ ਤੂੰ ਮੈਂ ਬੜੇ ਬੰਦਿਆਂ ਤੋਂ ਪੁੱਛਿਆ ਵੀ ਉਹ ਪਿੰਡ ਕਿਹੜਾ ਹੈ ਨਹੀਂ ਪਤਾ ਲੱਗਾ ਇਸ ਚਾਚੇ ਤੋਂ ਪਤਾ ਲੱਗਾ ਵੀ ਉਹ ਬਾਗਸਰ ਹੈ ਪਿੰਡ। ਉਹ ਬਾਗਸਰ ਸਾਡਾ ਹਾਂ ਹਾਂ ਅੱਛਾ ਬਾਗਸਰ ਆਪਣਾ ਹਾਂ ਉਹ ਸਭ ਬਾਗਸਰ ਆਪਣਾ ਹਾਂ ਹਾਂ ਉਹ ਜਿਹੜਾ ਬਾਗਸਰ ਆ ਨਾ ਉਹ ਜਿਹੜਾ ਸਾਡਾ ਬਰੋੜ ਕੰਦੇ ਖਾਨ ਉਹ ਜੋ ਵੇਚ ਅੱਛਾ ਵੇਚ ਦਿੱਤਾ ਉਹ ਵੇਚ ਕਿਹਨਾਂ ਨੂੰ ਵੇਚਿਆ ਸੀ? ਉਹ ਵੇਚਿਆ ਸੋ ਡਕੂਆਂ ਨੂੰ ਠੀਕ ਹੈ ਡਕੂ ਇੱਥੇ ਵਸਦੇ ਆਏ ਮਾਲ ਆਲੇ ਬੰਦੇ ਆ ਬੇਡਾਂ ਨੇ ਠੀਕ ਹੈ ਸਰੇ ਜ਼ਿਮੀਦਾਰ ਨਹੀਂ ਹੈ ਪਸ਼ੂ ਪਾਲਦੇ ਆ ਪਸ਼ੂ ਪਾਲਦੇ ਆ ਹਾਂ ਹਾਂ ਉਹਨਾਂ ਪੈਸੇ ਦਿੱਤੀ ਰੱਖੇ ਵੀ ਉਹ ਡਕੂਆਂ ਨੇ ਜ਼ਮੀਨ ਵੇਚ ਦਿੱਤੀ ਡਕੂਆਂ ਨੂੰ ਬੋਲ ਵੇਚ ਜੀ ਸਾਰਾ ਬਾਗ ਸਾਰਾ ਠੀਕ ਹੈ ਅੱਗੂ ਚੱਕ ਜਲਾਰੀ ਵਾਲਾ ਵੇਚ ਗਿਆ ਗਮੰਡ ਪੂਰਾ ਵੇਚ ਗਿਆ ਠੀਕ ਹੈ ਅੱਗੂ ਚੱਕ ਆ ਗਿਆ ਜਲਾਰੀ ਵਾਲਾ ਇੱਥੇ ਪੁੰਨਾ ਦੀ ਬੜੀ ਵੱਡੀ ਬਸਤੀ ਜਿੱਥੋਂ ਥਾਣਾ ਬਣਾ ਖੜਾ ਹੈ ਨਾ ਜੀ ਆ ਜਿੱਥੋਂ ਦਾ ਗਫਾਰੀ ਹੈ ਜਿੱਥੇ ਦਾ ਇਹ ਚੱਕ ਜਲਾਰੀ ਅੱਛਾ ਇਹਦਾ ਪੁਰਾਣਾ ਨਾਂ ਜਲਾਰੀਆਂ ਵਾਲਾ ਇਹ ਚੱਕ ਜਲਾਰੀ ਵਾਲਾ ਸੀ ਠੀਕ ਹੈ ਕੋਈ ਹਿੱਸਾ ਹਾਂ ਹਾਵੇ ਜਾਲੇ ਦਾ ਹੀ ਕੰਦੇ ਖਾਂਦੇ ਸੀ ਟੁਰਦਾ ਆਇਆ ਮਾਲ ਹਸੂ ਠੀਕ ਹੈ ਉੱਥੋਂ ਟੁਰਾ ਭੈਣੀਆਂ ਬੰਨਣ ਭੈਣੀ ਬੰਦਾ 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 ਜਾ ਪਾਰ ਰਮਾਨੀ ਨਾਲ ਜਾ ਲੱਗਾ ਦਰਿਆ ਤੇ ਆਪੜ ਗਿਆ ਆਪੜ ਸਿਰੇ ਤੇ। ਇਹ ਪਿੱਛੂ ਵੇਚ ਗਿਆ ਤੇ ਅਗਾਂ ਕਬਜ਼ਾ ਕਰਦਾ ਗਿਆ ਠੀਕ ਹੈ ਉੱਥੋਂ ਪਿਛਾਂ ਇੱਥੇ ਆ ਗਿਆ ਸਾਡੀ ਵਸਤੀ ਕਾਨੀ ਆ ਠੀਕ ਨਾ ਸਾਡਾ ਨਾਂ ਖਾਨਾ ਬਦੋਸ਼ ਠੀਕ ਹੈ ਖਾਨਾ ਬਦੋਸ਼ ਦਾ ਮਤਲਬ ਹੈ ਕਦੇ ਬਵਣੀਆਂ ਤੇ ਕਦੇ ਉੱਥੇ। ਜੀ ਜੀ ਇੱਕ ਪੀਰ ਖੈਰ ਸ਼ਾਹ ਚੱਲਾ ਜਿਹੜਾ ਹੈ ਅੱਜ ਨਾ ਪੀਰ ਖੈਰ ਸ਼ਾਹ ਨੂੰ ਆਇਆ ਠੀਕ ਹੈ ਇਹ ਪੀਰ ਖੈਰ ਸ਼ਾਹ ਇਹ ਲਹੂ ਨੂੰ ਚੱਲਾ ਕੁੰਡ ਕਾਂਜੂ ਆਇਆ ਉੱਥੋਂ ਚੱਲਾ ਤੇ ਇੱਥੇ ਆ ਗਿਆ। ਅੱਜ ਉਹਦੇ ਹੱਥਾਂ ਦਾ ਲੱਗਾ ਸਾਡੇ ਕੋਲ ਜੰਡ ਖੜਾ ਮੇਰੀ ਬੇੜੀ ਅੱਛਾ ਠੀਕ ਹੈ ਅੱਜ ਖੜਾ ਉਹਦੀ ਕੋਈ ਲੱਕੜ ਨਹੀਂ ਬਾਤ ਉਹ ਆਇਆ ਤੇ ਉਸ ਆ ਇਦੂ ਹੀ ਦਰਿਆ ਬੰਦਾ ਰਹੀ ਆ ਤੇ ਉਦੋਂ ਹੀ ਬੰਦਾ ਰਹੀ ਆਇਆ ਟੋਇਆ ਖੜਾ ਵੇਖਣ ਜੀ ਹਾਂ ਉਸ ਕੱਚੀ ਹੋਈ ਇਹ ਵਿੱਚ ਰੇਤੀ ਰੇਤ ਦੀ ਉਹ ਥਾਂ ਤੇ ਲਕੀਰ ਮਾਰੀ ਹੈ ਇੱਥੇ ਬਸਤੀ ਚ ਬੰਨੋ ਤੇ ਨਾਂ ਰੱਖੋ ਚੱਕ ਖੈਰ ਸ਼ਾਹ ਉਹਦੇ ਨਾਂ ਦੀ ਲਕੀਰ ਦੀ ਇਹ ਉਹਦੇ ਨਾਂ ਤੇ ਖਾਲਸਾ ਜੋ ਸੁੰਦੀ ਦਰਬਾਰ ਬਾਬਾ ਸ਼ਰੀਫ ਇਹ ਦੱਸੋ ਵੀ ਮਾਤਾ ਮੁੜ ਕੇ ਜਾਂਦੇ ਰਹੇ ਤਕਲੀਫ ਹੋਈ ਇੱਥੋਂ ਵਾਲਾ ਵੀ ਵਿਚਾਰੇ ਮਰਿੰਦੇ ਮਰੁੰਦੇ ਗਏ ਉਹਨਾਂ ਦਾ ਆਖਿਰ ਦੇਸ਼ ਆ ਇੱਥੇ ਜੰਮੇ ਪਲੇ ਆ ਆਪਾਂ ਜਿੱਥੇ ਜੰਮੇ ਪਲੇ ਆ ਬੜੀ ਮੁਹੱਬਤ ਹੁੰਦੀ ਹੈ ਕੋਈ ਭੌਂ ਤੇ ਉਹ ਆਏ ਆਦੇ ਦੇਸ਼ ਨੂੰ ਵੇਖਣ ਕਿ ਜਿਸੇ ਬਣ ਗਿਆ ਮੁਲਕ ਤੇ ਉਸ ਤੋਂ ਬਾਅਦ ਭੁੱਲ ਗਏ ਜੀ ਉਹ ਇਹ ਸਾਡੇ ਮਾਤਾ ਨਹੀਂ ਹਾਂ ਇੱਥੇ ਇੱਕ ਸ਼ਾਕੀ ਹੈ ਮਸ਼ਹੂਰ ਦਰਿਆ ਦੇ ਉੱਤੇ ਜੀ ਹਾਂ ਉਹ ਜ਼ਿਮੀਦਾਰ ਆ ਮਾਤਾ ਉਹ ਆਏ ਚਾਰ ਬੰਦੇ ਕਦਾ ਨੇ ਕੋਲ ਉਹ ਜੀ ਲੁੱਟ 8 ਸਾਲ ਕੇ 10 ਸਾਲ ਕੇ 15 ਪਿੱਛੇ ਮਤਲਬ ਕਿ ਤਾਂ 15 ਸਾਲ ਬਾਅਦ ਚ ਆਏ ਚਾਦਰਾਂ ਉਹਨਾਂ ਦੇ ਮੱਝ ਜਾਈਆਂ ਸੋਹਣੀਆਂ ਦਾੜੀਆਂ ਹਾਂ ਤੇ ਹਿੰਦੂ ਮੁੱਛਾਂ ਸਿਰ ਤੇ ਐਡੀ ਐਡੀ ਪੱਗਾਂ ਕੋਈ ਬੰਦਾ ਪਛਾਣ ਨਹੀਂ ਸਕਦਾ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ ਆ ਜਿੱਥੇ ਆਪਾਂ ਬੈਠੇ ਜੀ ਉਹਨੂੰ ਬਾਬੇ ਰੋਟੀ ਬਣਾਇਆ ਹੋਇਆ ਉਹ ਜਿਹੜਾ ਛੱਪਰ ਹੁੰਦਾ ਆ ਨਾਲ ਮਸੀਤ ਖਾਈ ਉਸ ਲਈ ਕੋਈ ਜੀ ਨਹੀਂ ਉਹਦੀ ਰੋਟੀ ਹੁੰਦੀ ਹੈ ਉਹ 8 ਪਿਆਰੇ ਇਹਨਾਂ ਮਕਾਨਾਂ ਵਾਹ ਵੀ 8 ਦੀਵਾਰਾਂ 8 ਦੀਵਾਰਾਂ ਪਰਮਤ ਤੇ ਆਏ ਹਾਂ ਹਾਂ ਉਹ ਇਸ ਕਮਰੇ 'ਚ ਆਤ ਬੈ ਰਹਿੰਦੇ ਆ
ਡੇਰੇ 'ਚ ਜਾਂਦੇ ਰਹਿੰਦੇ, ਉਹ ਤੁਰਦੇ ਫਿਰਦੇ ਲੱਗੇ ਫਿਰ। ਉਹ बोली ही हो रही ना, बदली बोली ਨਾ ਬੋਲੀ ही हो ਕੋਈ रही, ਨਹੀਂ परेवा भी हो, बोली भी हो, सारा कुछ ਕੁਛ ਉਵੇਂ ਮੁੱਛਾਂ, ਉਵੇਂ ਦਾੜੀਆਂ, ਉਵੇਂ ਜੁੰਡੇ, ਕੋਈ ਉੱਤੇ ਬੂੰਦਕਾ ਨਹੀਂ ਉਹਨਾਂ ਦੇ ਵੱਧਾ ਹੋਇਆ। हाँ हाँ। ਆਪਣੇ ਤਰ੍ਹਾਂ ਉਹਨਾਂ ਦੇ ਜੁੰਡੇ, ਪੱਕੇ ਬੰਦੇ, ਪੱਕੇ ਜਵਾਨ ਬੰਦੇ। इत्थों वाला बंदा मड़ो उन्हां दी इज्जत कीती, बड़ी हुण इज्जत। पुराने इत्थे साडे कोल आए ਯਾਰ 8 ਦਿਹਾੜੇ ਜੂ ਰਹੇ ਤੇ 8 हाँ, इज्जत होई ते ਸਾਰੇ ਬੰਦੇ ਉਹਨਾਂ ਨੂੰ ਰੋਟੀਆਂ ਦਿੱਤੀਆਂ। 8 ਦਿਹਾੜੇ ਹੋ ਰਹੇ ਉਹ ਆਏ, ਸਾਡਿਆਂ ਚ ਕੋਈ ਨਹੀਂ ਆਇਆ। ਇੱਕ ਹੋਰ ਗੱਲ ਹੈ, 14 ਅਗਸਤ ਤੇ ਉੱਥੇ ਹੈਡ ਤੇ ਕਿਨੀ ਉਹ ਵੀ ਆਉਂਦੇ ਨੇ, ਸਾਡੇ ਬੰਦੇ ਵੀ ਇੱਥੇ ਜਾਂਦੇ ਜੇ ਜਾਂਦੇ ਨੇ 14 ਅਗਸਤ ਦੇ। ਹਾਂ ਜਾਂਦੇ ਉੱਥੇ ਕਿਨਾਂ ਨਾਲ ਮੁਲਾਕਾਤ ਮੈਂ ਨਹੀਂ ਉਸ ਤੇ ਗਿਆ, ਐਵੇਂ ਝੂਠ ਮਾਰਾਂ। ਉੱਥੇ ਮੁਲਾਕਾਤ ਕਰਦੇ ਰਹੇ, ਠੀਕ ਹੈ। ਇੱਕ ਦੂਜੇ ਤੋਂ ਪੁੱਛਦਾ। ਹਾਂ ਉੱਥੇ ਟੱਕਰ ਦਿੰਦੇ ਨੇ, ਇਜਾਜ਼ਤ ਦਿੰਦੇ ਨੇ, ਕੋਈ ਉਦੋਂ ਆ ਜਾਵੇ ਤਾਂ ਨੇੜੇ ਆਵਣ ਦਿੰਦੇ ਨੇ। ਹੈ ਤਾਂ ਵਿੱਚੋਂ ਹੁੰਦਾ ਹੈ ਫਾਸਲਾ, ਤੇ ਪਰ ਉਹ ਗੱਲਬਾਤ ਕਰਨ ਦਿੰਦੇ ਨੇ। ਜੀ ਆ ਮੇਰੇ ਕੋਲ ਮੇਰੀ ਗੱਲ ਨੇ। ਲਓ ਜੀ, ਇਹ ਬਾਬਾ ਸ਼ਰੀਫ ਤੇ ਇਹਨਾਂ ਕੋਲ ਜਿਹੜੀਆਂ ਗੱਲਾਂ ਕੋਈ ਪੁਰਾਣੇ ਵੇਲੇ ਦੀਆਂ ਉਹਨਾਂ ਨੇ ਸਾਨੂੰ ਸੁਣਾਈਆਂ, ਤੇ ਇਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਹੈ ਉਸ ਵੇਲੇ ਦਾ 47 ਵੇਲੇ, ਕਿ 47 ਤੋਂ ਬਾਅਦ ਲੋਕਾਂ ਦੇ ਦਿਲਾਂ ਦੇ ਵਿੱਚ ਮੁਹੱਬਤਾਂ ਹੁੰਦੀਆਂ, ਨਫ਼ਰਤਾਂ ਵਕਤੀ ਹੁੰਦੀਆਂ, ਤੇ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਉਹਨਾਂ ਨਫ਼ਰਤਾਂ ਨੂੰ ਘਟਾਈਏ ਤੇ ਮੁਹੱਬਤਾਂ ਨੂੰ ਵਧਾਈਏ, ਕਿ ਮੁਹੱਬਤਾਂ ਜਿੱਥੇ ਹੋਣਗੀਆਂ ਉੱਥੇ ਇਨਸਾਨ ਹੱਸਦੇ ਵਸਦੇ ਤੇ ਖੁਸ਼ਹਾਲ ਹੋਣਗੇ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ।